ਤੇ ਅਗਲੀ ਗੱਲ ਕਰੀਏ ਆਪਾਂ, ਬੂਟਾ ਸਿੰਘ ਦੇ ਮੁੰਡੇ ਨੇ ਰਾਜਾ ਵੜਿੰਗ ਤੇ SC ST ਦਾ ਪਰਚਾ ਦਰਜ ਕਰਵਾਤਾ ਜੀ। ਇਹ ਤਾਂ ਹੋਣਾ ਹੀ ਸੀ ਜੀ। ਹੂੰ। ਉਹ ਨਾ ਕਰਾਉਂਦਾ ਕੋਈ ਹੋਰ ਕਰਾਉਂਦਾ। ਜੀ। ਮਤਲਬ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਅਮਰਿੰਦਰ ਸਿੰਘ, ਰਾਜਾ ਵੜਿੰਗ ਇੰਨੇ ਵੱਡੇ ਵੱਡੇ ਅਹੁਦਿਆਂ ਤੇ ਰਹਿ ਕੇ ਵੀ ਹੂੰ। ਅੱਜ ਤੁਸੀਂ ਇੱਕ ਰਾਸ਼ਟਰੀ ਪਾਰਟੀ ਦੇ ਸੂਬਈ ਵਿੰਗ ਦੇ ਪ੍ਰਧਾਨ ਹੋ। ਕਿਸੇ ਸਮੇਂ ਤੁਸੀਂ ਇਸੇ ਜਿਹੜੀ ਰਾਸ਼ਟਰੀ ਪਾਰਟੀ ਇਹਨੇ ਲੰਮਾ ਸਮਾਂ ਦੇਸ਼ ਤੇ ਰਾਜ ਕੀਤਾ, ਹੁਣ ਆਪਣੀਆਂ ਨਲਾਇਕੀਆਂ ਕਰਕੇ ਖਿਲਰੀ ਫਿਰਦੀ ਆ, ਉਹ ਪਾਰਟੀ ਉਹਦੇ ਤੁਸੀਂ ਯੂਥ ਵਿੰਗ ਦੇ ਰਾਸ਼ਟਰੀ ਪ੍ਰਧਾਨ ਸੀ। ਤੁਸੀਂ ਇਸ ਪਾਰਟੀ ਵੱਲੋਂ ਲਗਾਤਾਰ MLA ਬਣੇ ਤੇ ਮੰਤਰੀ ਤੱਕ ਬਣੇ ਤੇ ਅੱਜ ਦੀ ਤਰੀਕ ਤੁਸੀਂ ਲੋਕ ਸਭਾ ਦੇ ਮੈਂਬਰ ਹੋ ਤੇ ਤੁਹਾਨੂੰ ਸ਼ਬਦਾਂ ਦੀ ਮਰਿਆਦਾ ਵੀ ਨਹੀਂ ਪਤਾ। ਸਹੀ ਹੈ। ਤੁਹਾਨੂੰ ਰੰਗ ਭੇਦ ਦੇ ਉੱਤੇ ਟਿੱਪਣੀ ਕਰਨ ਦੀ ਸਮਝ ਵੀ ਨਹੀਂ ਕਿ ਇਹ ਕਰਨੀ ਵਾਜਬ ਹੈ ਕਿ ਨਹੀਂ। ਅਸਲ 'ਚ ਪ੍ਰਵੀਨ ਜੀ, ਚਾਹੇ ਇਹ ਤਾਰੀਫ ਕਰਨੀ ਚਾਹੁੰਦੇ ਹੋਣ, ਜਿਹੜੀ ਜਗੀਰੂ ਸਿਸਟਮ ਦਿਮਾਗ 'ਚ ਫਸਿਆ ਹੁੰਦਾ ਨਾ, ਸਹੀ ਹੈ, ਇਹਨਾਂ ਦੇ ਦਿਮਾਗ ਦੇ ਵਿੱਚ ਅਜੇ ਵੀ ਆਪਣੇ ਪਿੰਡਾਂ ਵਾਲੇ ਘਰਾਂ ਦੀਆਂ ਡਿਊੜੀਆਂ 'ਚ ਪਈ ਬਾਟੀ ਤੇ ਗਲਾਸ ਫਸਿਆ। ਇਹ ਉਸੇ ਨਜ਼ਰੀਏ ਤੋਂ ਦੇਖਦੇ ਨੇ ਤੇ ਉੱਥੋਂ ਹੀ ਬੋਲਦੇ ਨੇ ਫਿਰ ਇਹ ਉਹਦਾ ਪ੍ਰਗਟਾਵਾ। ਤੋ ਉਹ ਕਹਿੰਦਾ ਕਿ ਉਹ ਭੱਜਿਆ ਜਾਂਦਾ ਤੇ ਲੋਕ ਪੁੱਛਦੇ ਆ ਕਿ ਕੀ ਚੋਈ ਜਾਂਦਾ, ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚਾਹੁੰਦਾ। ਹੁਣ ਜ਼ੁਬਾਨ ਦਾ ਰਸ ਚਾਹੂਗਾ ਤਾਂ ਫਿਰ ਫੜੇ ਵੀ ਜਾਓਗੇ ਨਾ ਕਿ ਕੌਣ। ਸੋ ਅਮਰਿੰਦਰ ਸਿੰਘ, ਰਾਜਾ ਵੜਿੰਗ ਦੀ ਪ੍ਰਧਾਨਗੀ ਤਾਂ ਜਾਣੀ ਤੈਅ ਹੈ, ਜਿਹੜੀ ਫਰਵਰੀ ਜਾਣੀ ਸੀ। ਹੁਣ ਮੈਨੂੰ ਲੱਗਦਾ ਹੁਣੇ 11 ਤਰੀਕ ਤੋਂ ਬਾਅਦ ਨਾ ਚਲੀ ਜਾਵੇ, ਜਿਮਨੀ ਚੋਣ ਤੇ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਹੀ। ਪਰ ਹੁਣ SC ST ਐਕਟ ਦੇ ਤਹਿਤ ਜਿਹੜਾ ਪਰਚਾ ਹੋਇਆ, ਉਸਨੇ ਮੁਸ਼ਕਲਾਂ ਇਸ ਕਦਰ ਵਧਾ ਦਿੱਤੀਆਂ ਕਿ ਜੇ ਕੇਸ ਠੋਸ ਤਰੀਕੇ ਨਾਲ ਚੱਲਿਆ ਤਾਂ ਮੈਂ ਦੇਖ ਰਿਹਾ ਸੀਗਾ ਕਿ ਵੱਖ-ਵੱਖ ਧਾਰਾਵਾਂ ਦੇ ਵਿੱਚ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ। ਤੇ ਜੇ ਗੱਲ ਉਧਰ ਨੂੰ ਵਧੀ ਤਾਂ ਫਿਰ ਬਚਣਾ ਮੁਸ਼ਕਲ ਹੋ ਜੂ। ਘੜੀਕੀ 'ਚ ਤਾਂ ਆ ਗਿਆ ਰਾਜਾ ਵੜਿੰਗ ਤੇ ਮੈਨੂੰ ਤਾਂ ਹੁਣ ਇਹ ਨਾ ਹੋਵੇ ਕਿ ਅਗਲੇ 4-5 ਦਿਨ ਤਰਨਤਾਰਨ ਵੀ ਨਾ ਵੜਨ ਦਿੱਤਾ ਜਾਵੇ ਪਾਰਟੀ ਵੱਲੋਂ। ਤੇ ਜਿਹੜਾ ਚਰਨਜੀਤ ਚੰਨੀ ਮੋਦੀ ਦੀ ਟਿੱਪਣੀ ਤੋਂ ਬਾਅਦ ਥੋੜਾ ਜਿਹਾ ਘਿਰਿਆ ਸੀ, ਉਹਨੂੰ ਦੂਸਰੀ ਬਿਹਾਰ ਦੇ ਵਿੱਚ ਦੂਸਰੇ ਪੜਾਅ ਦੀ ਚੋਣ ਪ੍ਰਚਾਰ ਚੋਂ ਮਾੜਾ ਜਿਹਾ ਕਾਂਗਰਸ ਨੇ ਦੂਰ ਰੱਖਿਆ ਸੀ। ਮੈਨੂੰ ਲੱਗਦਾ ਇੱਥੇ ਰਾਜਾ ਵੜਿੰਗ ਨੂੰ ਬਚਾਉਣ ਦੇ ਲਈ ਚੰਨੀ ਨੂੰ ਲਾਉਣਾ ਪੈ ਗਿਆ ਉਹਨਾਂ ਨੂੰ ਮੂਹਰੇ ਕਿ ਬਈ ਤੂੰ ਕਹਿ, ਨਹੀਂ ਜੀ ਇਹ ਤਾਂ ਉਹਨੇ ਮਾਫੀ ਮੰਗ ਲਈ, ਛੱਡੋ ਜੀ ਹੁਣ, ਹੈ ਨਾ। ਕਈ ਵਾਰ ਕਹਿ ਹੋ ਜਾਂਦਾ ਜੀ, ਪਰ ਏਦਾਂ ਨਹੀਂ ਕਹਿਣਾ ਚਾਹੀਦਾ ਸੀ। ਉਹ ਉਧਰ ਹੁਣ ਚੰਨੀ ਸੋਚਦਾ ਹੋਊਗਾ ਲੈ ਵੀ ਮੇਰੀ ਲਈ ਤਾਂ ਸਪੇਸ ਫੇਰ ਬਣ ਰਹੀ ਹੈ, ਹੋ ਸਕਦਾ ਕਿ ਇਹਦੇ ਇਸੇ ਪੰਗੇ ਕਰਕੇ ਪ੍ਰਧਾਨਗੀ ਫਿਰ ਮੇਰੇ ਕੰਨੀ ਨੂੰ ਆ ਜਾਵੇ। ਤੇ ਹੋਰ ਜਿਹੜੇ ਕਾਂਗਰਸੀ ਲੀਡਰਸ਼ਿਪ ਕਹਿ ਰਹੇ ਨੇ ਜੀ ਮਾਫ ਕਰ ਦਿਓ ਜੀ, ਹੈ ਨਾ, ਏਦਾਂ ਨਹੀਂ, ਉਹਦੀ ਭਾਵਨਾ ਇਹ ਨਹੀਂ ਸੀ ਜੀ, ਹੈ ਨਾ, ਅੰਦਰੋਂ ਲੱਡੂ ਭੋਰੀ ਜਾਂਦੇ ਨੇ ਕਿ ਲੈ ਵੀ ਬੂੰਦੀ ਸ਼ਾਇਦ ਸਾਡੇ ਕੰਨੀ ਖਿਲਰੂਗੀ, ਇਹ ਪ੍ਰਧਾਨ ਉਤਰੂ, ਸ਼ਾਇਦ ਸਾਡੀ ਵਾਰੀ ਆਊਗੀ। ਹਾਲ ਤਾਂ ਇਹ ਹੈ ਜੀ। ਸੋ ਲੀਡਰਾਂ ਦੀ ਕੋਈ ਟ੍ਰੇਨਿੰਗ ਨਹੀਂ ਹੈ, ਕੋਈ ਸਿਖਲਾਈ ਨਹੀਂ ਹੈ, ਕੋਈ ਸਿੱਖਿਆ ਦਾ ਪੈਮਾਨਾ ਨਹੀਂ ਹੈ, ਕੋਈ ਸਕੂਲਿੰਗ ਨਹੀਂ ਹੈ। ਮਤਲਬ ਕਲਰਕ ਰੱਖਣ ਲਈ ਵੀ, ਚੌਥਾ ਦਰਜਾ ਕਰਮਚਾਰੀ ਰੱਖਣ ਲਈ ਵੀ ਤੁਸੀਂ ਕਹਿੰਦੇ ਹੋ ਤੈਨੂੰ ਇੰਨੀ ਤੱਕ ਪੜ੍ਹਿਆ ਹੋਣਾ ਚਾਹੀਦਾ, ਇੰਨੀ ਸਮਝ ਹੋਣੀ ਚਾਹੀਦੀ ਹੈ, ਚੀਜ਼ ਆਉਣੀ ਚਾਹੀਦੀ ਹੈ। ਤੇ ਮੰਤਰੀ MLA MP ਚੁਣ ਲੱਗਿਆ ਕੋਈ ਹੈ ਹੀ ਕੋਈ ਯੋਗਤਾ ਹੀ ਨਹੀਂ। ਸਹੀ ਗੱਲ। ਸਰਟੀਫਿਕੇਟ ਲੱਭੇ ਚਾਹੇ ਨਾ ਲੱਭੇ, ਪੜ੍ਹੇ ਸੀ ਕਿ ਨਹੀਂ ਪੜ੍ਹੇ ਸੀ, ਕਦੋਂ ਜੰਮੇ ਸੀ, ਕਦੋਂ ਸੁਤੰਤਰਤਾ ਸੈਨਾਨੀ ਬਣ ਗਏ ਤੁਹਾਡੇ ਮਾਪਿਓ, ਕਦੋਂ ਕੀ ਹੋ ਗਿਆ, ਲਾਈ ਜਾਓ ਸਾਹਿਬ, ਕੁਛ ਵੀ ਬੋਲ ਜਾਂਦੇ ਤੁਸੀਂ ਜੀ। ਸਹੀ ਹੈ। ਤੋ ਜਦੋਂ ਉੱਪਰਲੇ ਤਖਤਾਂ ਤੇ ਇਹੋ ਜਿਹੇ ਬੈਠੇ ਹੁਣ, ਫਿਰ ਥੱਲੇ ਵਾਲੇ ਵੀ ਤਾਂ ਉਹੋ ਜਿਹੇ ਨਿਕਲਣਗੇ, ਜਿਹੀ ਜੀ ਕੁੱਕ ਹੋਏ ਜੇ ਨਿਆਣੇ, ਫਿਰ ਉਹੀ ਹਾਲ ਰਹਿਣਾ। ਜੀ ਸਹੀ ਹੈ, ਬਿਲਕੁਲ।